जी मित्र प्यारे हो की हाल है ठीक ठाक हो। खलीलुर रहमान कमर ਉਹਦੇ ਨਾਲ ਹੋਈ ਵਾਰਦਾਤ ਤੇ FIR। ਖਲੀਲੁਰ ਰਹਿਮਾਨ ਕਮਰ ਨੂੰ ਇਹ FIR ਨਹੀਂ ਕਰਵਾਉਣੀ ਚਾਹੀਦੀ ਸੀ। ਅਸਲ ਮੁੱਦਾ ਤੁਹਾਨੂੰ ਸਮਝ ਆ ਜਾਏਗਾ ਤੁਸੀਂ ਅਗਰ FIR ਪੜੋਗੇ। ਮੇਰਾ ਖਿਆਲ ਹੈ ਕਿ ਇਹਨੇ FIR ਕਰਵਾ ਕੇ ਤੇ ਆਪਣੇ ਆਪ ਨੂੰ ਨੰਗਾ ਕਰ ਲਿਆ। ਇਹਨਾਂ ਦੇ ਬਹੁਤ ਸਾਰੇ ਵਾਕਿਆਤ, ਬਹੁਤ ਸਾਰੇ ਮਾਮਲਾਤ, ਲੇਕਿਨ ਜਿਵੇਂ ਅਸੀਂ ਵੇਖਦੇ ਕਿ ਬਹੁਤ ਸਾਰੀਆਂ FIR ਕੱਟੀਆਂ ਜਾਂਦੀਆਂ ਨੇ ਐਵੇਂ, ਪਰ ਮੇਰਾ ਖਿਆਲ ਇਹ ਜਿਹੜੀ FIR ਐਵੇਂ ਵੀ ਨਹੀਂ ਸੀ ਬਣਦੀ। ਇਹਨਾਂ ਨਾਲ ਜੋ ਹੋਇਆ ਸੀ ਇਹ ਮੇਰੇ ਖਿਆਲ ਇਹਨਾਂ ਦਾ ਆਪਣਾ ਕੀਤਾ ਧਰਿਆ ਹੈ ਤੇ ਇਹਨਾਂ ਨੂੰ ਚੁੱਪ ਕਰਕੇ ਘਰ ਚਲੇ ਜਾਣਾ ਚਾਹੀਦਾ ਸੀ। ਸ਼ਾਇਦ ਇਹਨਾਂ ਦੀ ਕੁੱਲੀ ਦੇ ਕੱਖ ਕੁਝ ਬਚ ਜਾਂਦੇ। ਪਹਿਲੇ ਤੇ ਮੈਂ FIR ਦੇ ਬਾਰੇ ਤੁਹਾਨੂੰ ਦੱਸਦਾ ਕਿ ਜੋ ਇਹਨਾਂ ਨੇ ਲਿਖਵਾਈ ਹੈ ਜਾਂ ਇਹਨਾਂ ਦੇ ਕਿਸੇ ਮੁਸ਼ੀਰ ਨੇ ਇਹਨਾਂ ਨੂੰ ਮਸ਼ਵਰਾ ਦਿੱਤਾ ਕਿ ਤੁਸੀਂ ਇਹ ਲਿਖਵਾਓ। ਆਪਣੇ ਸਾਰੇ ਮਾਮਲਾਤ ਜਿਵੇਂ ਦੇ ਚਲਾਏ, ਜਿਸ ਤਰ੍ਹਾਂ ਕੀਤੇ, ਉਹਦੇ ਵਾਸਤੇ ਸਾਡੇ ਸੂਫੀਆਂ ਦੇ ਕੁਝ ਸ਼ੇਰ ਮੈਨੂੰ ਯਾਦ ਆ ਰਹੇ ਨੇ ਕਿ ਮੁੱਲਾ ਅਤੇ ਮਸ਼ਾਲਛੀ ਦੋਹਾਂ ਇੱਕੋ ਚਿੱਤ, ਲੋਕੀ ਕਰਦੇ ਚਾਨਣਾ ਆਪ ਹਨੇਰੇ ਨਿੱਤ। ਵਾਰਿਸ ਸ਼ਾਹ ਸਾਹਿਬ ਦਾ ਕਿ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੌੜੀਆਂ ਪੌੜੀਆਂ ਜੀ। 12 ਵਜੇ ਇਹਨਾਂ ਦੀ FIR ਦੇ ਮੁਤਾਬਿਕ 12 ਵਜੇ ਨਾਮਾਲੂਮ ਨੰਬਰ ਤੋਂ ਇਹਨਾਂ ਨੂੰ ਇੱਕ ਮੈਸੇਜ ਆਉਂਦਾ ਹੈ ਜਾਂ ਕਾਲ ਆਉਂਦੀ ਹੈ ਔਰ ਉਹਦੇ ਵਿੱਚ ਉਹ ਬੀਬੀ ਆਪਣਾ ਨਾਮ ਆਮਨਾ ਉਰੂਜ ਦੱਸਦੀ ਹੈ ਔਰ ਉਹਨਾਂ ਨੇ ਕਿਹਾ ਜੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਔਰ ਬਾਹਰ ਦੇ ਮੁਲਕ ਤੋਂ ਆਈ ਹਾਂ। ਮੈਨੂੰ ਇਹ ਦੱਸੋ 12 ਵਜੇ ਪਹਿਲੀ ਮੁਲਾਕਾਤ, ਪਹਿਲੀ ਕਾਲ ਆਈ ਹੈ, ਇਹਨਾਂ ਦੀ ਫੈਨ ਹੈ, ਇਹਨਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ। ਉਂਝ ਤੇ ਇਹਨਾਂ ਦੀ ਆਕੜ ਮਾਸ਼ਾਅੱਲਾ ਤੁਸੀਂ ਵੇਖੀ ਹੈ ਔਰ ਇਹਨਾਂ ਦੇ ਜੋ ਡੈਸ਼ਿੰਗ ਹੈ ਉਹ ਵੀ ਸਾਰੀ ਕਿ ਕਿਸੇ ਨੂੰ ਲਿਫਟ ਨਹੀਂ ਕਰਾਉਂਦੇ, ਕਿਸੇ ਨੂੰ ਕੋਈ ਗੱਲ ਨਹੀਂ ਬਾਤ ਨਹੀਂ। ਤੇ ਇਹ ਪਹਿਲੀ ਮੁਲਾਕਾਤ ਦੇ ਵਿੱਚ 12 ਵਜੇ ਇਹਨਾਂ ਨੂੰ ਕਾਲ ਆਈ ਤੇ 4 ਵਜੇ ਤੋਂ ਬਾਅਦ 4:40 ਤੇ ਕਹਿ ਰਹੇ ਨੇ ਕਿ ਉੱਥੇ ਤੁਰ ਗਏ ਨੇ ਬੈਰੀਅਰ ਟਾਊਨ। ਇਹਨਾਂ ਦੇ ਘਰ ਤੋਂ ਕਾਫੀ ਦੂਰ ਹੈ, ਕਾਫੀ ਫਾਸਲਾ ਹੈ। ਫਿਰ ਇਹਨਾਂ ਨੇ ਕਿਹਾ ਜੀ ਉਹਨਾਂ ਨੇ ਮੈਨੂੰ ਕਮਰੇ 'ਚ ਬਿਠਾਇਆ ਹੈ ਤੇ ਨੌਕ ਹੋਈ। ਇਹਨਾਂ ਨੇ ਕਿਹਾ ਕੋਈ ਆਰਡਰ ਕੀਤਾ ਹੋਇਆ ਤੇ ਉਹ ਲੈਣ ਗਏ। ਉਹਦੇ ਦਰਮਿਆਨ ਬੰਦੇ ਆ ਗਏ ਨੇ। ਤੁਸੀਂ FIR 'ਚ ਪਹਿਲੀ ਚੀਜ਼ ਵੇਖੋ, ਜਿਹੜੀ ਮੇਨ ਨੁਕਤਾ ਹੈ ਗੌਰ ਕਰਨ ਵਾਲਾ, ਕਿ ਇਹਨਾਂ ਦੇ ਫੋਨ ਦਾ ਡਾਟਾ ਉਹਨਾਂ ਨੇ ਕਾਪੀ ਕੀਤਾ ਹੈ। ਇਹਨਾਂ ਨੇ ਨਾਲ ਕਿਹਾ ਕਿ ਪਹਿਲੇ ਕਿਹਾ ਮੇਰਾ ਫੋਨ ਖੋਹ ਲਿਆ, ਮੇਰੇ ਕੋਲ ਚਾਬੀਆਂ ਸਨ, ਸਭ ਕੁਝ ਖੋਹ ਲਿਆ, ਖੋਏ ਹੋਏ। ਫਿਰ ਦੁਬਾਰਾ ਇਹ ਕਹਿੰਦੇ ਨੇ ਕਿ ਮੇਰਾ 11 Pro ਜਿਹੜਾ ਫੋਨ ਸੀ ਆਈਫੋਨ, ਉਹਦੇ ਵਿੱਚੋਂ ਡਾਟਾ ਕਾਪੀ ਕੀਤਾ ਗਿਆ। ਤੇ ਜਦੋਂ ਫੋਨ ਹੀ ਲੈ ਲਿਆ ਤੇ ਡਾਟਾ ਕਾਪੀ ਕਰਨ ਦੀ ਕੀ ਜ਼ਰੂਰਤ ਸੀ ਉਹਨਾਂ ਨੂੰ। ਹਾਂ, ਅਸਲ ਨੁਕਤਾ ਇਹੀ ਹੈ, ਡਾਟਾ ਕਾਪੀ, ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਸਨ ਜਿਨ੍ਹਾਂ ਦਾ ਸਿਲਸਿਲਾ ਬਹੁਤ ਅਰਸੇ ਤੋਂ ਸ਼ਾਇਦ ਸ਼ੁਰੂ ਸੀ ਔਰ ਚੱਲ ਰਿਹਾ ਸੀ ਔਰ ਜਿਸ ਕਰਕੇ ਮੌਸੂਫ ਨੂੰ ਬੁਲਾਇਆ ਗਿਆ ਸੀ। ਬਹੁਤ ਪਹਿਲੇ ਦੀ ਗੱਲ ਹੈ, ਇੱਕ ਨਿੱਜੀ TV ਚੈਨਲ ਦੇ ਵਿੱਚ ਇਹਨਾਂ ਨੇ ਇੰਟਰਵਿਊ ਦਿੱਤਾ ਤੇ ਉੱਥੇ ਜਿਹੜੀ ਹੋਸਟ ਸੀ ਉਹਨਾਂ ਨੇ ਖੁਆਇਸ਼ ਜ਼ਾਹਿਰ ਕੀਤੀ ਕਿ ਮੈਂ ਜੀ ਤੁਹਾਡਾ ਇੰਟਰਵਿਊ ਇੱਕ ਕੰਪਰੀਹੈਂਸਿਵ ਇੰਟਰਵਿਊ ਕਰਨਾ ਚਾਹੁੰਦੀ ਹਾਂ ਆਪਣੇ YouTube ਚੈਨਲ ਵਾਸਤੇ। ਇਹਨਾਂ ਨੇ ਬੁਲਾ ਲਿਆ। ਜਦੋਂ ਉਹ ਇਹਨਾਂ ਦੇ ਘਰ ਗਏ ਨੇ ਤੇ ਉਸ ਕੁੜੀ ਨੂੰ ਜਿਵੇਂ ਕਹਿੰਦੇ ਹੁੰਦੇ ਨੇ ਕਿ ਦੂਜਿਆਂ ਤੇ ਨੁਕਤਾਚੀਨੀ ਬਹੁਤ ਜ਼ਿਆਦਾ, तुम्हारा गला बहुत डीप है, कि ऐसा ना पहना करो, ऐसा लड़कियों को नहीं करना चाहिए और ये वो। अच्छा, उन्हें खैर उन्हें क्या जी मेरी अपनी ड्रेसिंग है, मैं अपनी मर्जी के नाल, लेकिन इन्हें जो हसबे आदत जो वखाड़ा करना सी अपना वो किया। रस्ते च ਜਾਂਦਿਆਂ ਉਸ ਕੁੜੀ ਕੋਲੋਂ ਇਹਨਾਂ ਨੰਬਰ ਵੀ ਲੈ ਲਿਆ, ਐਕਸਚੇਂਜ ਕਰ ਲਿਆ ਕਿ ਜੀ ਤੁਸੀਂ ਇੰਟਰਵਿਊ ਕੀਤਾ, ਮੈਨੂੰ ਲਿੰਕ ਸ਼ਿੰਕ ਦੇ ਦੇਣਾ, ਆਪਣਾ ਨੰਬਰ ਦੇ ਦਿਓ, ਮੈਂ ਤੁਹਾਡੇ ਕੋਲ ਪੁੱਛਦਾ ਰਹਾਂਗਾ। ਅਜੇ 5 ਮਿੰਟ ਨਹੀਂ ਗੁਜ਼ਰੇ ਸੀ ਤੇ ਖਲੀਲ ਸਾਹਿਬ ਦਾ ਉਹਨਾਂ ਨੂੰ ਮੈਸੇਜ ਆ ਗਿਆ। ਮੈਸੇਜ ਤੇ ਕਿਹਾ ਆਪਕਾ ਗਲਾ ਬੜਾ ਡੀਪ ਥਾ ਔਰ ਇਹ ਉਹ। ਉਹਨਾਂ ਨੇ ਕਿਹਾ ਠੀਕ ਹੈ। ਉਹਨਾਂ ਦੀ ਮੈਸੇਜਿੰਗ ਚੱਲਦੀ ਰਹੀ ਕੁੜੀ ਦੇ ਨਾਲ। 3 ਦਿਨਾਂ 'ਚ ਮਾਸੂਫ ਨੂੰ ਉਹ ਪਸੰਦ ਵੀ ਆ ਗਈ ਕੁੜੀ। ਫਿਰ ਉਹਦੇ ਨਾਲ ਖੁਆਇਸ਼ ਵੀ ਜ਼ਾਹਿਰ ਕੀਤੀ ਇਹਨਾਂ ਨੇ ਟਾਈਮ ਗੁਜ਼ਾਰਨ ਦੀ। ਉਸ ਕੁੜੀ ਨੇ ਖੈਰ ਨਹੀਂ
ਪਕੜਾਈ ਨਹੀਂ ਦਿੱਤੀ। ਫਿਰ ਉਹਨੇ ਸ਼ਹਿਰੋਂ ਬਾਹਰ ਦਾ ਵੀ ਕਿਹਾ ਕਿ ਮੇਰਾ ਫਲਾਂ ਜਗ੍ਹਾ ਤੇ ਘਰ ਹੈ, ਚਲੋ ਉੱਥੇ ਚੱਲਦੇ ਆ। ਇਹ ਸ਼ੌਕ ਮੌਸੂਫ ਦੇ ਪਹਿਲੇ ਤੋਂ ਰਹੇ ਨੇ, ਜਿਸ ਦਾ ਕਰਕੇ ਇਹਨਾਂ ਦੇ ਮੋਬਾਈਲ ਦਾ ਡਾਟਾ ਵੀ ਕਾਪੀ ਕੀਤਾ ਗਿਆ ਔਰ ਇਹਨਾਂ ਦੇ ਨਾਲ ਜੋ ਕੁਝ ਹੋਇਆ ਉਹ ਇਹਨਾਂ ਨੇ ਫਿਰ ਉਹਦੇ ਵਿੱਚ ਸਾਰੀ ਕਹਾਣੀ ਬਣਾ ਕੇ, ਜਿਸ ਤਰ੍ਹਾਂ ਵੀ ਇਹਨਾਂ ਨੇ ਉਹ ਕਰਨਾ ਸੀ। ਮਾਮਲਾ ਸੀ ਸਿੱਧਾ ਡਾਟਾ ਦਾ, ਕਿ ਉਸ ਮੋਬਾਈਲ ਵਿੱਚ ਕੁਝ ਐਸਾ ਹੈ ਸੀ। ਹੁਣ ਤੇ ਬਹੁਤ ਸਾਰੀਆਂ ਉਹਦੇ ਬਾਰੇ ਚੇਮ ਗੋਈਆਂ ਵੀ ਹੋ ਰਹੀਆਂ ਨੇ, ਬਹੁਤ ਸਾਰੇ ਲੋਕ ਗੱਲ ਵੀ ਕਰ ਰਹੇ ਨੇ ਕਿ ਉਸ ਮੋਬਾਈਲ ਵਿੱਚ ਇਹਨਾਂ ਦੇ ਆਪਣੇ ਵੀ ਕੁਝ ਇਸ ਤਰ੍ਹਾਂ ਦੇ ਸ਼ੌਕ ਫਰਮਾਉਂਦਿਆਂ ਹੋਇਆਂ ਵੀਡੀਓਜ਼ ਨੇ ਜਿਹੜੀਆਂ ਕਿ ਇੱਥੇ ਬਹੁਤ ਮਾਯੂਬ ਸਮਝਿਆ ਜਾਂਦਾ ਹੈ। ਕੁਝ ਹੋਰ ਵੀ ਵੀਡੀਓਜ਼ ਹੈ ਸਨ, ਲੇਕਿਨ ਉਹ ਤਾਂ ਖੈਰ ਉਹਨਾਂ ਨੇ ਡਾਟਾ, ਜਿਹੜੇ ਮੇਰੇ ਗੱਲ ਕਰਨ ਦਾ ਮਕਸਦ ਹੈ ਕਿ ਉਹ ਡਾਟਾ ਕਾਪੀ ਕਰਨਾ। ਔਰ ਟੀਵੀ ਚੈਨਲਸ ਦੇ ਉੱਤੇ ਜਦੋਂ ਇਹ ਸਾਡੀ ਖਾਸ ਇੱਕ ਸਾਈਕੀ ਹੈ ਕਿ ਜੋ ਤੁਹਾਡੀ ਜ਼ਾਤ 'ਚ ਕਮੀ ਹੁੰਦੀ ਹੈ ਅਸੀਂ ਉਹਦੇ ਆਪੋਜ਼ਿਟ ਚੀਜ਼ਾਂ ਨੂੰ ਕਰਨੇ ਆ। ਅਗਰ ਅਸੀਂ ਕੋਈ ਅੱਛਾ ਕੰਮ ਨਹੀਂ ਤੇ ਅਸੀਂ ਅੱਛਾ ਬਣਨ ਦੀ ਬਹੁਤ ਕੋਸ਼ਿਸ਼ ਕਰਨੇ ਆ। ਮੈਂ ਮੁਖਤਸਰ ਇਹ ਕਹਾਂਗਾ ਕਿ ਖਲੀਲੁਰ ਰਹਿਮਾਨ ਕਮਰ ਸਾਡੇ ਇਸ ਵੇਲੇ ਜੋ ਮੁਆਸ਼ਰਾ ਹੈ, ਸਾਡੀ ਸੁਸਾਇਟੀ ਹੈ ਸਬ ਕੰਟੀਨੈਂਟ ਦੀ ਜਾਂ ਖਾਸ ਕਰਕੇ ਪਾਕਿਸਤਾਨ ਦੀ, ਉਹਦਾ ਖਾਲਸ ਚਿਹਰਾ ਹੈ, ਉਹਦਾ ਬਿਲਕੁਲ ਖਾਲਸ ਚਿਹਰਾ ਹੈ ਕਿ ਜੋ ਅਸੀਂ ਕਹਿੰਦੇ ਆ ਉਹ ਕਰਦੇ ਨੇ, ਉਹਦੇ ਬਿਲਕੁਲ ਆਪੋਜ਼ਿਟ ਹੁੰਦੇ ਆ ਅਸੀਂ ਅਗੇਂਸਟ ਉਹਦੇ। ਤੁਸੀਂ ਬਹੁਤ ਜ਼ਿਆਦਾ ਨੁਕਤਾਚੀਨੀ ਕਰਦੇ ਹੋ, ਇਹ ਕਿਉਂ ਔਰਤਾਂ ਇੰਜ ਕਰਦੀਆਂ ਤੇ ਇਹ ਪਤਾ ਨਹੀਂ ਲਾਹੂਤ ਤਾਹੂਤ ਪਾਹੂਤ ਪਤਾ ਨਹੀਂ, ਸੌਰੀ ਜੋ ਵੀ ਹੈ। ਲੇਕਿਨ ਇਸ ਬੰਦੇ ਦੇ ਆਪਣੇ ਜਿਹੜੇ ਮਾਮਲਾ, ਜਿਹੜੇ ਮਸਾਇਲ ਨੇ, ਉਹ ਇੱਕ ਜਗ੍ਹਾ ਰਹੇ, ਉਹ ਬਹੁਤ ਅਰਸੇ ਤੋਂ ਚੱਲਦੇ ਆ ਰਹੇ ਸਨ। ਲੇਕਿਨ ਇਹਨਾਂ ਨੇ ਜਿਹੜੀ FIR ਕਟਵਾਈ ਹੈ ਨਾ, ਕਿ ਇਹਨਾਂ ਨਾਲ ਜੋ ਕੁਝ ਹੋਇਆ, ਉਹਨਾਂ ਨੇ ਇਹਨਾਂ ਦਾ ਸਾਰਾ ਭਰਮ ਹੀ ਤੋੜ ਦਿੱਤਾ ਹੈ। ਔਰ ਇਹਨਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਗਈਆਂ ਨੇ ਕਿ ਕੋਈ ਚੋਰ ਜਦੋਂ ਚੋਰੀ ਕਰਦਾ ਵੀ ਉਹਨੂੰ, ਅਗਰ ਤੇ ਉਹ ਤੁਹਾਡੇ ਕੋਲ ਡਕੈਤੀ ਕਰਨਾ ਚਾਹ ਰਹੇ ਸੀ, ਪੈਸੇ ਖੋਣਾ ਚਾਹ ਰਹੇ ਸੀ, ਉਹ ਸਾਰੀਆਂ ਚੀਜ਼ਾਂ ਖੋਹ ਲਈਆਂ। ਲੇਕਿਨ ਡਾਟਾ ਕਾਪੀ ਕਰਨ ਦਾ ਜਿਹੜਾ ਤੁਸੀਂ ਵਿੱਚ ਨੁਕਤਾ ਦੱਸ ਦਿੱਤਾ ਹੈ, ਇਹਦੇ ਨਾਲ ਤੁਹਾਡੇ ਤੇ ਬਹੁਤ ਸਾਰੇ ਸਵਾਲ ਵੀ ਖੜੇ ਹੋ ਗਏ ਨੇ ਤੇ ਸ਼ਾਇਦ ਤੁਹਾਡੇ ਵਾਸਤੇ ਆਇੰਦਾ ਮਾਮਲਾਤ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਤ ਵੀ ਪੈਦਾ ਹੋਣ। ਲਿਹਾਜ਼ਾ ਜੋ ਤੁਸੀਂ ਕਰ ਰਹੇ ਸੋ ਔਰ ਕਹਿ ਰਹੇ ਸੋ, ਉਹਦੇ 'ਚ ਇਹੀ ਕਹਿ ਸਕਦੇ ਹਾਂ ਕਿ ਗੱਲਾਂ ਮੋਮਨਾ ਤੇ ਕੰਮ ਸ਼ੈਤਾਨਾ। ਸ਼ੈਤਾਨ ਇੱਕ ਐਸਾ ਸੀ, ਉਹ ਕਰੈਕਟਰ ਜਿਹਾ ਘੜਿਆ ਹੋਇਆ ਹੈ ਜਿਹਦੇ ਜੋ ਸਾਡੇ ਮਾਮਲਾਤ ਉੱਠੇ ਹੁੰਦੇ ਨੇ ਅਸੀਂ ਉਹਦੇ ਜ਼ਿੰਮੇ ਪਾ ਦਿੰਦੇ ਹਾਂ ਉਹ ਸ਼ੈਤਾਨ ਦੇ, ਭਾਵੇਂ ਅਸੀਂ ਪ੍ਰੈਕਟਿਸ ਵਿੱਚ ਬਹੁਤ ਉਹਦੇ ਨਾਲੋਂ ਜ਼ਿਆਦਾ ਐਕਸਪਰਟ ਹੋਈਏ। ਸੋ ਖਲੀਲੁਰ ਰਹਿਮਾਨ ਕਮਰ ਸਾਹਿਬ ਵਾਸਤੇ ਬਹੁਤ ਸਾਰੀਆਂ ਗੱਲਾਂ ਵੀ ਹੋ ਰਹੀਆਂ ਨੇ, ਸਾਰੇ ਮਾਮਲਾਤ ਵੀ ਚੱਲ ਰਹੇ ਨੇ, ਲੇਕਿਨ ਇਹਨਾਂ ਦੀ ਜਿਹੜੀ FIR ਹੈ ਉਹ ਵੀ ਸਕਰੀਨ ਤੇ ਤੁਹਾਨੂੰ ਨਜ਼ਰ ਆ ਜਾਏਗੀ। ਉਹਨੇ ਇਹਨਾਂ ਦਾ ਸਾਰਾ ਕੱਚਾ ਚੱਠਾ ਖੋਲ ਕੇ ਸਾਹਮਣੇ ਲਿਆ ਦਿੱਤਾ ਹੈ ਕਿ ਇਹ ਕੀ ਕਹਿੰਦੇ ਨੇ, ਕੀ ਕਰਦੇ ਨੇ, ਔਰ ਜੋ ਇਹਨਾਂ ਦੀਆਂ ਲਿਖਤਾਂ ਨੇ, ਜੋ ਮਾਮਲਾਤ ਨੇ, ਉਹ ਵੀ ਤੁਹਾਡੇ ਸਾਹਮਣੇ ਹੀ ਨੇ। ਇੱਕ ਬਹੁਤ ਜ਼ਿਆਦਾ ਜਿਹੜੇ ਪੜ੍ਹਨ ਲਿਖਣ ਵਾਲੇ ਲੋਕ ਨੇ ਉਹਨਾਂ ਵਾਸਤੇ ਤੇ ਉਹ ਕੋਈ ਇੰਨੀ ਅਟਰੈਕਸ਼ਨ ਨਹੀਂ ਰੱਖਦੇ। ਹਾਂ, ਆਮ ਬੰਦਾ ਜਿਹੜਾ ਮੁਆਸ਼ਰੇ ਦੇ ਵਿੱਚ ਹੈ, ਜਿਹੜਾ ਵਿਚਾਰਾ ਦੋਹਰੀ ਜ਼ਿੰਦਗੀ ਜੀ ਰਿਹਾ, ਸ਼ਾਇਦ ਉਹਦੇ ਵਾਸਤੇ ਉਹ ਬਹੁਤ ਅਹਿਮ ਹੋਣ, ਬਹੁਤ ਕੋਈ ਉਹਨਾਂ ਵਾਸਤੇ ਅਟਰੈਕਸ਼ਨ ਰੱਖਦੀਆਂ ਹੋਣ, ਲੇਕਿਨ ਉਹਦੇ 'ਚ ਕੋਈ ਅਟਰੈਕਸ਼ਨ ਨਹੀਂ ਹੁੰਦੀ। ਸੋ ਖਲੀਲੁਰ ਰਹਿਮਾਨ ਕਮਰ ਸਾਹਿਬ, ਤੁਸੀਂ ਆਪਣੇ ਵਾਸਤੇ ਆਪ ਹੀ ਬਹੁਤ ਸਾਰੀਆਂ ਮੁਸ਼ਕਿਲਾਤ ਖੜੀਆਂ ਕਰ ਲਈਆਂ ਨੇ ਇਸ FIR ਦੀ ਸੂਰਤ ਵਿੱਚ। ਸੋ ਵੇਖੋ ਅੱਗੇ ਕੀ ਹੁੰਦਾ। ਸਾਡੀਆਂ ਤੇ ਨੇਕ ਖਵਾਹਿਸ਼ਾਤ ਨੇ ਕਿ ਰੱਬ ਕੁੱਲ ਦਾ ਭਲਾ ਕਰੇ, ਕੁੱਲ ਦੀ ਖੈਰ ਕਰੇ, ਕੁੱਲ ਤੇ ਹੀ ਆਪਣੀ ਮਿਹਰ ਰੱਖੇ। ਲੇਕਿਨ ਜੋ ਤੁਸੀਂ ਕਰਦੇ ਹੋ, ਜਿਹਨੂੰ ਕਹਿੰਦੇ ਨੇ ਮੁਕਾਫਾਤ ਅਮਲ, ਉਹ ਤੁਹਾਨੂੰ ਸ਼ਾਇਦ ਇਸ ਵੇਲੇ ਭੁਗਤਣਾ ਪਏਗਾ।